बाड़ा दे नेड़े सानू लखा सिंह दा ते उदों ही मखने दा वसू दा भी ये इत्थे साने थोड़ी वेची विच दस्सिया कि इत्थे एक बाबा मखना हुंदा सी वो मेरे अब्बे दा बनिया सी भरा मक्खन सिंह मखना बाबा मखना नूं आंदे सन आ सिख सी हाँ जी वो भरा बनिया ते साडी वालदा ते वालद मतलब फौत हो गए भाजी हाँ ਇੱਥੇ ਗੱਲ ਸਟਾਰਟ ਕਰਨੀ ਬਾਅਦ ਥੋੜਾ ਆਪਣਾ ਤਾਰਕ ਹੋਇਆ ਤੇਰੇ ਅੱਬੂ ਦਾ ਨਾਂ ਕੀ ਸੀ ਅਨੈਤ ਸ਼ੇਖ ਅਨੈਤ ਸ਼ੇਖ ਤੁਸੀਂ ਵੀ ਛਿੰਦੇ हाँ जी हाँ जी हाँ जी हाँ जी आपे सी ਇਹਦਾ ਚਾਚਾ हाँ जी ਤੇ ਮੇਰਾ ਵਾਲਾ ਸੀ ਉਹਨਾਂ ਦਾ ਅੱਗੋਂ ਸੀ ਅੱਬੇ ਦਾ ਨਾਂ ਲਾਣਾ ਤੇ ਮੱਖਣਾ ਦੇ ਦੋਵੇਂ ਭਰਾ ਬਣੇ ਸਨ ਇਹ ਕੋਈ ਐਸੀ ਗੱਲ ਬਣੀ ਫਿਰ ਗੁਰਬਤ ਆ ਗਈ ਤੀ ਉਹ ਟੁਰ ਗਿਆ ਮਤਲਬ ਸਿਰੋਂ ਕੀ ਟੁਰ ਗਈ ਨਾਨੀ ਸਾਡੀ ਮਤਲਬ ਹੈ ਨਾ ਦਾਦੀ ਸਾਡੀ ਉਹ ਫਿਰ ਮੱਖਣਾ ਸਿੰਘ ਨੂੰ ਮਤਲਬ ਇੱਥੋਂ ਗਿਆ ਉਹਨੇ ਜਾ ਕੇ ਸਾਨੂੰ ਚੌਵਾਂ ਭੈਣ ਭਰਾਵਾਂ ਨੂੰ ਧੰਗਾੜਿਆਂ ਦੇ ਚੁੱਕ ਕੇ ਆਂਦਾ ਧੰਗਾੜਿਆਂ ਦੇ ਚੁੱਕ ਕੇ ਆਂਦਾ ਏਡੀ ਵਫਾ ਕੀਤੀ ਫਿਰ ਇੱਕ ਪੈਲੀ ਦਿੱਤੀ ਭਾ ਦੇ ਅੱਬੇ ਨੂੰ ਭਾ ਦੇ ਅੱਬੇ ਨੂੰ ਵੀ ਆ ਮੇਰੇ ਭਰਾ ਦੀ ਔਲਾਦ ਹੈ ਕੋਈ ਨਹੀਂ ਅੱਜ ਉਹ ਮਰ ਗਿਆ ਤੇ ਬਾਕੀ ਮੈਂ ਉਹਦਾ ਭਰਾ ਬਣਿਆ ਤੇ ਇਹਨੂੰ ਇੱਕ ਪੈਲੀ ਮੈਂ ਦਿੱਤੀ ਕਿ ਇਹਨਾਂ ਦੇ ਹਵਾਲੇ ਕਰਾਇਆ ਸਾਨੂੰ ਮਤਲਬ ਬਾਬੇ ਸਰਦਾਰੇ ਦੇ ਠੀਕ ਹੈ ਨਾ ਜੀ ਮਤਲਬ ਇਹ ਸੁਹਾਗਾ ਪਿੰਡ ਦੇ ਵਿੱਚ ਆਂਦੇ ਨੇ ਪਾਲਿਆ ਜਵਾਨਾਂ ਸਾਰਿਆਂ ਰਲ ਕੇ ਸਿੱਖਾਂ ਨੇ ਤੇ ਕਿਸੇ ਬੰਦੇ ਤੋਂ ਸੁਹਾਗਾ ਬੰਦਾ ਸੀ ਨਹੀਂ ਸੀ ਲੱਕ ਪਟੀਚਾ ਉਹ ਲੱਖਾ ਸਿੰਘ ਜਿਹੜਾ ਸੀ ਉਹ ਕੱਲਾ ਵੱਟ ਗਿਆ ਕੱਲਾ ਚੁੱਕ ਗਿਆ ਇਹਨਾਂ ਜਵਾਨ ਐਡਾ ਜਵਾਨ ਬਾਦਾ ਦਾ ਬੜਾ ਦੋ ਦੀਆਂ ਬੀਵੀਆਂ ਸਨ ਦੋ ਬੀਵੀਆਂ ਕੀਤੀਆਂ ਹਨ ਤੇ ਮਾਂ ਜਿਹੜੀ ਹੈ ਨਾ ਮਤਲਬ 10 ਕਿਲੋ ਦਾ ਦੋਣਾ ਦੁੱਧ ਦਾ ਭਰ ਕੇ ਉਹਦੇ ਸਰਾਣੇ ਰੱਖ ਦਿੰਦੀ ਸੀ ਕਿ ਕਿਹੜਾ ਸੀ ਨੰਬਰ ਦਾ ਉਹਦੇ ਨਾਂ ਸੀ ਅਜਾਗਰ ਸਿੱਖ ਸੀ ਹਾਂ ਅਜਾਗਰ ਸਿੰਘ ਉਹ ਤੁਹਾਡੇ ਪਿੰਡ ਦੇ ਤੋਂ ਨੰਬਰ ਦਾ ਅੱਛਾ ਇੱਕ ਹੀ ਸੀ ਪੂਰੇ ਪਿੰਡ ਦਾ ਨੰਬਰ ਹਾਂ ਇੱਕੋ ਹੀ ਸਹੀ ਕੋਈ ਉਹਨਾਂ ਦਾ ਲੱਗਦਾ ਹੋਵੇ ਦੇਖੋ ਨਾ ਮੈਨੂੰ ਗੱਲ ਸੁਣਾਉਂਦਾ ਸੀ ਤੇ ਮਾਂ ਨਾਲ ਅੱਖਾਂ 'ਚੋਂ ਪਾਣੀ ਆ ਜਾਂਦਾ ਕਿ ਕਦੀ ਯਾਰ ਨਾ ਸਾਡੇ ਵੱਡੇ ਨਾਲ ਉਹਨੇ ਸਾਡੇ ਮਤਲਬ ਪਿਆਵਾਂ ਨਾਲ ਸਾਡੀਆਂ ਫੁੱਫੀਆਂ ਨਾਲ ਚੁੱਕ ਕੇ ਸਿਰ ਤੇ ਲਿਆਇਆ ਕਿੱਥੋਂ ਸਿਰੋਂ ਕਿ ਤੁਸੀਂ ਮੁਸਲਮਾਨ ਤੇ ਅੱਲਾ ਦੀ ਕਸਮ ਅੱਜ ਵੀ ਆਉਂਦੀ ਕਿ ਕਦੀ ਉਹਦੀ ਕੋਈ ਨਸਲ ਦੇ ਵਿੱਚੋਂ ਬਾਬੇ ਮੱਖਣੇ ਦੇ ਵਿੱਚੋਂ ਕੋਈ ਸਾਡੇ ਮੱਥੇ ਲੱਗੇ ਜਾਂ ਕੋਈ ਸਾਨੂੰ ਕੀ ਇੱਕ ਮੈਂ ਗੱਲ ਕਰ ਰਹਾ ਵਾਂ ਤੇ ਖੁਦਾ ਦੀ ਕਸਮ ਮੈਨੂੰ ਤੇ ਏਡੀ ਮੁਹੱਬਤ ਹੁੰਦੀ ਕਿ ਮੈਨੂੰ ਓਏ ਬੜੀ ਗੱਲ ਹੈ ਜੀ ਫਿਰ ਤੇ ਕਿਆ ਹੀ ਬਾਤਾਂ ਲਿਆ ਮੈਂ ਹਾਂਜੀ ਨਾ ਕਿ ਮੈਨੂੰ ਤੇ ਅਜੀ ਜਿਵੇਂ ਜੀ ਬੜੀ ਗੱਲ ਜੀ ਹਾਂਜੀ ਹਾਂਜੀ ਤੇ ਉਹ ਬਾਬਾ ਮੱਖਣਾ ਜੀ ਬੜਾ ਯਾਦ ਆਉਂਦਾ ਬੜੀ ਉਹਦੀ ਵਫਾ ਯਾਦ ਆਉਂਦੀ ਆ ਠੀਕ ਹੈ ਮੱਖਣ ਸਿੰਘ ਦਾ ਪੜਪੋਤਰਾ ਮੈਂ ਕਾਲਾ ਸਿੰਘ ਮਲੂਕ ਸਿੰਘ ਟਹਿਲ ਸਿੰਘ ਉਹ ਵਾਹ ਜੀ ਵਾਹ ਇਹ ਮੱਖਣ ਸਿੰਘ ਦੇ ਇਹ ਤੁਹਾਡੀ ਗੱਲ ਸੁਣਾਉਂਦਾ ਤੇ ਸੁਣਦੇ ਆ ਭਾ ਦੇ ਅੱਖਾਂ ਵਿੱਚ ਸੁਆਣ ਡਿਆ ਤੁਹਾਡਾ ਬੜਾ ਪਿਆਰ ਸੀ ਇਹਨਾਂ ਨਾਲ ਸੁਣਾਓ ਦੁਬਾਰਾ ਗੱਲ ਸੁਣਾਓ ਸਾਰੀ ਇਹਨਾਂ ਦੀ ਪਿੰਡ ਠੱਠਾ ਮਾਨਕ ਜ਼ਿਲ੍ਹਾ ਗੁਜਰਾਂਵਾਲਾ ਸਿੱਖ ਸਰਦਾਰ ਵਿਰਕਾਂ ਦਾ ਪਿੰਡ ਜਾਗਰ ਸਿੰਘ ਲੰਬਰਦਾਰ ਦਾ ਪਿੰਡ ਤੱਖਾ ਸਿੰਘ ਲੱਖਾ ਸਿੰਘ ਤੇ ਮੱਖਣ ਸਿੰਘ ਹੋਰਾਂ ਦਾ ਪਿੰਡ ਇਸ ਪਿੰਡ ਵਿੱਚ 5-6 ਘਰ ਜਿਹੜੇ ਮੁਸਲਮਾਨਾਂ ਦੇ ਹਨ 2-3 ਘਰ ਸ਼ੇਖਾਂ ਦੇ ਕੁਛ ਲਵਾਰਾਂ ਤਰਖਾਨਾਂ ਦੇ ਸਨ ਬਾਕੀ ਸਾਰੇ ਸਿੱਖ ਸਰਦਾਰ ਸਨ 3-4 ਘਰ ਖੱਤਰੀਆਂ ਦੇ ਸਨ ਜਿਹੜੇ ਬਜ਼ੁਰਗਾਂ ਦਾ ਅਸੀਂ ਇੰਟਰਵਿਊ ਕੀਤਾ ਹੈ ਇਹ ਬਜ਼ੁਰਗ ਇੱਥੋਂ ਦੇ ਵਸਨੀਕ ਨੇ ਜਦੋਂ 1947 ਟਾਈਮ ਉਜਾੜੇ ਹੋਏ ਤੇ ਇਹ ਬਜ਼ੁਰਗ ਦੀ ਉਮਰ 13-14 ਸਾਲ ਸੀ ਉਹ ਬਜ਼ੁਰਗਾਂ ਨਾਲ ਗੱਲਬਾਤ ਸਾਂਝੀ ਕਰਨੇ ਆ ਉਹਨਾਂ ਨੂੰ ਪੁੱਛਣੇ ਆ 47 ਤੋਂ ਪਹਿਲਾਂ ਦੀਆਂ ਗੱਲਾਂ ਸਿੱਖ ਸਰਦਾਰਾਂ ਦੀਆਂ ਉਹਨਾਂ ਦੇ ਮਿਲਣ ਵਰਤਨ ਘਰ-ਬਾਰ ਸਾਰਾ ਕੁਝ ਤਫਸੀਲੀ ਗੱਲ ਕਰਨੀ। अस्सलाम वालेकुम नाज़रीन मैं तुहाडा होस्ट मोहम्मद तनवीर मेरा नाम भाई अकरम साहब नाज़रीन पिंड पहुँचे हैं जी ठट्ठा मानक ज़िला गुजरांवाला ये चढ़ते पंजाब इत्थे जिहड़े गए सिख सरदार विरक सिख सरदार ये उन्होंने वड्डियां दा पिंड है जी साडे नाल इस टाइम जिहड़े बजुर्ग बैठे हुए ने इत्थों दे बशिंदे ने तकरीबन इन्हां दी उस टाइम उम्र 12-14 साल सी तो बजुर्गों नाल गल करने 1947 बारे कि इत्थे किहड़े सिख सरदार रहिंदे हन ते किवें किवें गए उन्हां दा मुसलमानां दा ते आपस च सिखां दा प्यार मुहब्बत किवें दा सी ते किवें किवें निकले इत्थे क्या उन्हां नूं कोई नुकसान होया या नहीं होया ये सारी स्टोरी 1947 टाइम वाली बाबियां कोलों इन्हां ज़बानी सुनने जी। बाबे की नाम अपना? हाँ जी मेरे नाम जी बशीर मोहम्मद। बशीर मोहम्मद हाँ अच्छा जी अपने अब्बे दा नाम की? सरदार। सरदार जी। दादे का नाम ही आंदा? वदाया। अपनी जात केड़ी? गिल। गिल जी। शेख? हाँ शेख याद ही पुछदा है ना पिया। हाँ सही बाबे तुसीं बशिंदे इत्थों दे? हाँ अच्छा अच्छा कि 150 तो ही भला जो वट होई है तो वंड होई है 47 दस्या 10,000 लिखे तो मैं नहीं 10,000 यानी माल जी छेड़ इन्ने किसी ऐसा होता है। हाँ अच्छा संभाला आया तुहानूं सारे सिख सारा वो वक्त याद है जी। पिंड उदों किड्डा हुंदा सी 47 टाइम भला? इधर छोटा सी। छोटा सी किहड़ा पिंड है? पिंड दा नाम की? ठट्ठा मानक दा। ठट्ठा मानक दा ते जिला किहड़ा इत्थे भला? जिला गुजरांवाला।
ਸਹੀ ਹੋ ਗਿਆ ਬਾਬੇ। ਇਹਦੇ ਆਲੇ ਦੁਆਲੇ ਪਿੰਡ ਦੱਸੇ ਕਿਹੜਾ ਕਿਹੜਾ? ਇਹ ਪਿੰਡ ਦੇ ਆਲੇ ਦੁਆਲੇ ਪਿੰਡ ਤੁਹਾਡੇ ਕਿਹੜੇ ਕਿਹੜੇ ਲੱਗਦੇ ਨਾਲ? ਇਹ ਸਾਡੇ ਪਿੰਡ ਵਾਲੇ ਰੋਖੇ, ਹਾਂਜੀ। ਜਾਗੋ ਵਾਲਾ, ਅੱਛਾ ਜੀ। ਤੇ ਮਾਨਾ ਚੱਕ, ਹਾਂ ਕੁਰਲਕੇ, ਖਟਿਆਲੀ। ਹੋ ਅੱਛਾ ਸਹੀ। ਇਹ ਪਿੰਡ ਆਲੇ ਦੁਆਲੇ ਲੱਗਦੇ ਨੇ। ਹਾਂ। ਅੱਛਾ ਇੱਥੇ ਆ ਤੁਹਾਡਾ ਪਿੰਡ ਜਿਹੜਾ ਕਿੱਡਾ ਕੁ ਉਦੋਂ ਤੱਕ ਬਣਾ? ਇੱਧਰ ਛੋਟਾ ਸੀ ਮੈਂ। ਛੋਟਾ ਸੀ ਉਦੋਂ। ਹਾਂ। ਪੱਤੀਆਂ ਕਿੰਨੀਆਂ ਪਤਾ ਕੋਈ ਉਦੋਂ ਪਿੰਡ ਦੀਆਂ? ਪੱਤੀਆਂ ਸੁਣੀਆਂ ਨੇ। ਨੰਬਰਦਾਰ ਕਿੰਨੇ ਹੈ ਭਲਾ? ਇੱਕੋ ਹੀ। ਕਿਹੜਾ ਸੀ ਨੰਬਰਦਾਰ? ਉਹਦੇ ਨਾਂ ਸੀ ਅਜਾਗਰ। ਸਿੱਖ ਸੀ? ਹਾਂ ਅਜਾਗਰ। ਅਜਾਗਰ ਸਿੰਘ। ਜੀ। ਉਹ ਤੁਹਾਡੇ ਪਿੰਡ ਦੇ ਨੰਬਰਦਾਰ ਜੀ। ਸੀ? ਅੱਛਾ ਅੱਛਾ ਅੱਛਾ। ਇੱਕ ਹੀ ਸੀ ਪੂਰੇ ਪਿੰਡ ਦਾ ਨੰਬਰਦਾਰ? ਹਾਂ ਇੱਕੋ ਹੀ। ਸਹੀ। ਹਾਂ। ਸਹੀ ਸਹੀ। ਅਤੇ ਇੱਥੇ ਕਿਹੜੇ ਮਜ਼ਹਬ ਦੇ ਲੋਕੀ ਰਹਿੰਦੇ ਹਨ? ਮੁਸਲਮਾਨ ਵੀ ਤੇ ਸਿੱਖ, ਹਿੰਦੂ? ਇੱਥੇ ਇਕੱਠੇ ਰਹਿੰਦੇ ਆ। ਇੱਥੇ ਸਿੱਖ ਰਹਿੰਦੇ ਸਨ? ਆਹੋ। ਅੱਛਾ ਸਿੱਖ ਵੀ ਰਹਿੰਦੇ ਹੁੰਦੇ ਹਨ? ਹਾਂ। ਅਤੇ ਬਾਬੇ ਇੱਥੇ ਹਿੰਦੂ ਵੀ ਰਹਿੰਦੇ ਹਨ? ਖੱਤਰੀ ਜਿਹਨਾਂ ਨੂੰ ਕਹਿੰਦੇ ਆ? ਖੱਤਰੀ ਵੀ ਸਨ, 2 ਤਰ੍ਹਾਂ ਕਾਰ ਸਨ। ਹੂੰ। ਹਾਂ। ਗਿਆਨ ਸਿੰਘ, ਅੱਛਾ ਅੱਛਾ। ਨਾਮ ਸਿੰਘ, ਅਸਾਈ ਵੀ ਆਇਆ ਸਨ? ਸਾਈ ਵੀ ਸਨ। ਆਪਣੇ ਮੁਸਲਮਾਨਾਂ ਦੀ ਦਾਤਾਂ ਕਿਹੜੀਆਂ ਭਲਾ? ਕਿਹੜੇ ਕਿਹੜੇ ਦਾਤ ਦੇ ਰਹਿੰਦੇ ਆ ਉਦੋਂ? ਉਹ ਇਹੋ ਜਿਹੇ ਤਿੰਨੇ ਘਰ ਸਨ ਸੀ, ਜਾਂ ਘੁਮਿਆਰ, ਜਾਂ ਲੁਹਾਰ, ਜਾਂ ਸ਼ੇਖ। ਅੱਛਾ ਲੁਹਾਰ ਵੀ ਆਇਆ ਸਨ? ਹਾਂ ਲੁਹਾਰ ਵੀ। ਸ਼ੇਖ ਵੀ ਸਨ? ਹਾਂ। ਅੱਛਾ ਅੱਛਾ ਅੱਛਾ। ਘੁਮਿਆਰ ਵੀ ਸਨ? ਜੀ। ਘੁਮਿਆਰ ਕਿਹੜੇ ਸਨ? ਕੋਈ ਨਾਂ ਕਿਸੇ ਦਾ ਯਾਦ? ਘੁਮਿਆਰ ਪਤਾ ਇਲਮਾ ਨਾਲ। ਹੈ? ਇਲਮਾ ਜੀ। ਇਲਮਾ ਉਹਦਾ ਨਾਂ ਸੀ? ਹਾਂ। ਬਾਬੇ ਦਾ ਨਾਂ? ਹਾਂ। ਅੱਛਾ ਉਸ ਟਾਈਮ ਜਿਹੜੇ ਆ ਹਾਂ। ਇਲਮਾ ਘੁਮਿਆਰ। ਕਿੰਨੇ ਕੁ ਘੁਮਿਆਰਾਂ ਦੇ ਘਰ ਭਲਾ? ਘਰ ਤੋਂ ਜੀ ਕੋਈ ਅੱਗੋਂ 2 ਸਾਈ ਸਨ। ਅੱਛਾ ਅੱਛਾ। ਹਾਂ। ਤੇ ਬਾਬੇ ਉਹ ਸਿੱਖਾਂ ਦੇ ਘਰ ਕਿੰਨੇ ਕੁ ਸਨ ਭਲਾ? ਸਿੱਖਾਂ ਦੇ ਘਰ ਗਏ ਨੇ ਮੇਰੇ 10-15 ਹੋਣੇ ਨੇ। ਬਾਬਾ ਘਰ ਸਨ ਫਿਰ? 10-15 ਬੜੇ ਹੁੰਦੇ ਨੇ? ਹਾਂ 10-15 ਘਰ ਸਨ। ਹਾਂ ਹਾਂ। ਹਿੰਦੂਆਂ ਦੇ ਵੀ 2-4 ਆਇਆ ਸਨ? ਹਾਂ। ਹਿੰਦੂਆਂ ਦੇ ਖੱਤਰੀਆਂ ਦੇ ਵੀ ਆਇਆ 2-4? ਹਾਂ ਇੰਨੇ ਖਤਰੇ ਦੋਵੇਂ ਘਰ ਸਨ। 2 ਘਰ ਸਨ। ਹਾਂਜੀ। ਅੱਛਾ ਬਾਬੇ ਉਹ ਪਿੰਡ ਦੇ ਵਿੱਚ ਗੁਰਦੁਆਰਾ ਹੈ ਸੀ ਉਸ ਟਾਈਮ? ਹਾਂ ਸੀ। ਇੱਕ? ਇੱਕ। ਮਸਜਿਦ ਆਪਣੀਆਂ ਕਿੰਨੀਆਂ? 2। ਉਦੋਂ ਇੱਕ ਹੀ ਸੀ, ਹੁਣ 2 ਬਣੀਆਂ। ਨਹੀਂ ਨਹੀਂ ਆਪਾਂ ਜਿੰਨੀ ਗੱਲ ਕਰੀ 47 ਤੋਂ ਪਹਿਲੇ ਵਾਲੀ। ਹਾਂ ਇੱਕੋ ਹੀ। ਹਾਂਜੀ ਹਾਂਜੀ। ਹਾਂ। ਇੱਕ ਸੀ ਮਸਜਿਦ, ਇੱਕ ਹੀ ਗੁਰਦੁਆਰਾ? ਹਾਂ ਇੱਕ। ਅੱਛਾ ਅੱਛਾ ਅੱਛਾ। ਸਹੀ ਹੈ। ਤੇ ਆਪਣੇ ਵੱਡੇ ਕੀ ਕੰਮ ਕਰਦੇ ਹੋ? ਤੁਸੀਂ ਕੀ ਕਰਦੇ ਹੋ? ਬਸ ਮਾਲ ਡੰਗਰ ਸਾਲ ਪੱਠੇ ਜਵਾਈ ਵਾਲੇ। ਜ਼ਿਮੀਂਦਾਰ ਕਰਦੇ? ਜ਼ਿਮੀਂਦਾਰ। ਆਪਣੀ ਜ਼ਮੀਨ ਜਾਂ ਕਿਸੇ ਦੀ ਬੰਦੇ? ਨਹੀਂ ਕਿਸੇ ਦੀ। ਕਿਹਦੀ? ਮੁਸਲਮਾਨ ਦੀ ਜਾਂ ਸਿੱਖ ਦੀ? ਸਿੱਖਾਂ ਦੀ। ਕਿਹੜੇ ਸਿੱਖ ਦੀ? ਕੋਈ ਉਹਨੂੰ ਸਿੱਖਾਂ ਦੀ। ਉਹ ਜੀ ਤੱਖਾ ਸਿੰਘ ਦੀ ਵੀ ਵੰਡ ਰਹੇ ਆ, ਹਾਂ। ਲਾਭ ਸਿੰਘ ਦੀ ਵੀ ਵੰਡ ਰਹੇ ਆ। ਹੂੰ। ਦੂਜਾ ਇੱਕ ਦਾ ਨਾਂ ਸੀ ਵਸੂ। ਹੂੰ। ਉਹਨੇ ਮੂੰਹ 3-4 ਘਰ ਨੇ ਇਤਨੇ ਬਸ ਟਾਈਮ ਪੂਰਾ। ਇਹਨਾਂ ਦੇ ਘਰ ਕੱਚੇ ਸਨ ਭਲਾ ਕਿ ਪੱਕੇ ਸਨ ਬਾਬੇ? ਇੱਕੋ ਘਰ ਪੱਕਾ ਸੀ, ਦੂਜੇ ਕੱਚੇ ਸਨ। ਕਿਹਦਾ ਸੀ ਘਰ ਪੱਕਾ ਭਲਾ? ਉਹ ਲਾਭ ਸਿੰਘ ਦਾ। ਲਾਭ ਸਿੰਘ ਦਾ? ਜੀ। ਉਹਦਾ ਘਰ ਪੱਕਾ ਸੀ? ਹਾਂ। ਬਾਕੀ ਸਭ ਕੱਚੇ ਸਨ ਜ਼ਿਆਦਾ? ਦੂਜੇ ਕੱਚੇ ਸਨ। ਇੱਕੋ ਹੀ ਸੀ। ਇੱਕ ਉਹ ਸੀ। ਹਾਂ। ਜੀ। ਅੱਛਾ ਤੇ ਜਿਹੜੇ ਸਿੱਖ ਰਹਿੰਦੇ ਹਨ ਤੁਹਾਡੇ 10-12 ਘਰ ਸਨ, ਹਾਂ। ਉਹ ਮਸ਼ਹੂਰ ਸਿੱਖਾਂ ਜਿਹਨਾਂ ਤੁਹਾਨੂੰ ਨਾਂ ਯਾਦ ਹੋਣਾ ਦੱਸੋ ਭਲਾ? ਤੁਹਾਨੂੰ ਯਾਦ ਨੇ 76 ਸਾਲਾਂ ਦੇ? ਨਹੀਂ ਨਹੀਂ ਕਿਤੇ ਕਿਤੇ ਯਾਦ ਨੇ? ਹੁਣ ਨਹੀਂ ਆਈ ਉਹਨਾਂ ਦੱਸਿਆ ਨੇ ਲੱਖੇ ਤੱਕਾ ਮੱਖਣਾ ਵਸੂ। ਹੂੰ। ਆਰ ਸਿੰਘ ਪੰਜਾਬੀ। ਲਾਭ ਸਿੰਘ ਦਾ। ਅੱਛਾ ਅੱਛਾ ਇਹ ਸਨ? ਹਾਂ। ਨਹੀਂ ਤੁਹਾਨੂੰ ਮੋਟੇ ਘਰ ਦੱਸਿਆ। ਮੋਟੇ ਬਾਬਾ ਜੀ ਇਹਨਾਂ ਦੀ ਜ਼ਮੀਨ ਕਿੰਨੀ ਕੁ ਸੀ ਭਲਾ? ਕਿਹਦੀ ਸੀ ਜ਼ਿਆਦਾ? ਸਾਰਿਆਂ ਨੂੰ ਜ਼ਿਆਦਾ ਜ਼ਮੀਨ? ਲੱਖੇ ਸਿੰਘ। ਲੱਖੇ ਸਿੰਘ ਦੀ ਸਭ ਨੂੰ ਜ਼ਿਆਦਾ ਸੀ? ਹਾਂ ਉਹ ਸਭ ਤੋਂ ਜ਼ਿਆਦਾ। ਸਭ ਨੂੰ ਜ਼ਿਆਦਾ ਸੀ? ਤੇ ਦੂਸਰੇ ਘਰਾਂ ਦੇ ਵੀ ਹੈ ਸੀ ਉਂਝ? ਨਹੀਂ ਭੋਏ ਵਾਲੇ ਸਾਰੇ ਸਿੱਖ ਸਨ ਜਾਂ ਕਿਸੇ ਦੀ ਨਹੀਂ ਸੀ? ਹੈ ਨਹੀਂ ਕਿਸੇ ਵੇਲੇ ਦੀ ਨਹੀਂ ਸੀ, ਸਾਰਿਆਂ ਦੀ ਨਹੀਂ ਸੀ। ਕਿਸੇ ਦੀ ਬਾਹਲੀ, ਕਿਸੇ ਦੀ ਥੋੜੀ। ਹਾਂ ਸਹੀ ਸਹੀ। ਆਪਣੇ ਪਿੰਡ ਸਕੂਲ ਵੀ ਹੈ ਸੀ ਉਦੋਂ ਕਿ ਨਹੀਂ ਭਲਾ? ਨਹੀਂ ਨਹੀਂ ਸੀ। ਬੱਚੇ ਕਿੱਥੇ ਜਾਂਦੇ ਪੜ੍ਹਨ ਆਪਣੇ? ਕਦੋਂ ਦੀ ਪੜ੍ਹਾਈ ਸਾਡੀ? ਹਾਂ ਮਾਨਾ ਚੱਕ ਪੜ੍ਹਨ ਜਾਂਦੇ, ਮਾਨਾ ਚੱਕ ਸਕੂਲ। ਅੱਛਾ ਆ ਸਾਡੇ ਨਾਲ ਮਾਨਾ ਚੱਕ ਉੱਥੇ ਪੜ੍ਹਨ ਜਾਂਦੇ। ਤੁਸੀਂ ਵੀ ਜਾਂਦੇ ਰਹੇ? ਨਹੀਂ ਮੈਂ ਨਹੀਂ ਗਿਆ। ਨਹੀਂ ਗਿਆ? ਇੱਥੇ ਗੁਰਦੁਆਰਾ ਜੀ ਸਕੂਲ ਦੇ। ਹਾਂ। ਆਪਣੇ ਪਿੰਡ 'ਚ ਖੂਹੀ ਕਿੱਥੇ ਕਰ ਗਈ ਸੀ ਜਿੱਥੋਂ ਪਾਣੀ ਭਰਦੇ? ਕੋਈ ਉੱਥੇ ਗੁਰਦੁਆਰੇ ਦੇ ਨਾਲ। ਅੱਛਾ ਤੁਹਾਡਾ ਘਰ ਕਿੱਥੇ ਕਰ ਗਈ ਸੀ? ਸਾਡਾ ਹੀ ਸੀ ਆ ਪਿੰਡ ਵਿੱਚ ਸਨ। ਪਿਛਲੇ ਸਾਲ? ਹਾਂ। ਅਜੇ ਵੀ ਉੱਥੇ ਹੀ? ਹਾਂ। ਪਹਿਲੇ ਵਾਲਾ ਹੀ? ਹਾਂ। 47 ਤੋਂ ਪਹਿਲੇ ਵਾਲਾ? ਨਹੀਂ ਹੁਣ ਆ ਗਏ। ਅੱਛਾ ਹੁਣ ਥੋੜਾ ਪੁਰਾਣਾ ਲੱਗਦਾ। ਹਾਂ। ਚਾਚਾ ਜੀ ਤੁਹਾਡੇ ਗੁਆਂਢੀ ਕੋਈ ਹੋਇਆ ਸਿੱਖ ਉਦੋਂ? ਗੁਆਂਢੀ ਸਨ ਸਾਡੇ ਸਿੱਖ। ਜਿਹਨਾਂ ਤੈਨੂੰ ਨਾਂ ਦੱਸਣਾ ਪਿਆ ਇਹ ਸਾਡੇ ਆਲੇ ਦੁਆਲੇ। ਨਹੀਂ ਗਲੀ 'ਚ ਸਨ ਜਾਂ ਬਿਲਕੁਲ ਲਾਗੇ ਹੀ ਘਰ ਇਹਨਾਂ ਦਾ ਕਿਸੇ ਦਾ ਤੁਹਾਡੇ? ਨਹੀਂ ਗਲੀਆਂ ਹੀ ਸਨ। ਅੱਛਾ ਉਦੋਂ 4 ਘਰ ਛੱਡ ਕੇ? ਹਾਂ। ਅੱਛਾ ਜੀ। ਬਹੁਤਾ ਲਾਗੇ ਕਿਹਦਾ ਸੀ ਘਰ? ਉਹਦਾ ਨਾਂ ਕੀ ਸੀ ਜਿਹਦਾ ਲਾਗੇ ਤੁਹਾਡਾ ਜ਼ਿਆਦਾ ਲੱਗਦਾ ਸੀ? ਜਿਹੜਾ ਲਾਗੇ ਭਾਵੇਂ ਗਲੀ 'ਚ ਹੀ ਹੋਵੇ। ਆਹੋ ਨਜ਼ਦੀਕ ਕਿਹਦਾ ਸੀ? ਗਵਾਂਢ ਮੈਨੂੰ ਉਹਦੇ ਵੀ ਸੰਭਾ। ਹਾਂਜੀ ਹਾਂਜੀ। ਕੋਈ ਬਾਹਲਾ ਦੇ ਨੇੜੇ ਸਾਨੂੰ ਲੱਖਾ ਸਿੰਘ ਦਾ। ਤੇ ਉਦੋਂ ਹੀ ਮੱਖਣੇ ਦਾ ਵਸੂ ਦਾ ਵੀ। ਇਹ ਇੱਥੇ ਸਨ ਥੋੜ੍ਹੀ ਵੇਚੀ ਵਿੱਚ।
ਹਾਂ ਗਲੀਆਂ ਜੀ ਆ ਇੱਕ ਦੋ ਘਰਾਂ ਦਾ ਹੀ ਫਰਕ ਆਹੋ ਬਾਬਾ ਇਹਨਾਂ ਦੇ ਆਪਣੇ ਮੁਸਲਮਾਨਾਂ ਦੇ ਜਾਂ ਸਿੱਖ ਜਿਹੜੇ ਨੇ ਇਹਨਾਂ ਵਿੱਚ ਜਵਾਨ ਵੀ ਕੋਈ ਹੈ ਸਾਂ ਬਾਬਾ ਹਾਂ ਜਵਾਨ ਹੈ ਸਾਂ ਨਾ ਜੀ ਬਾਬਾ ਬੜੇ ਬੜੇ ਜਵਾਨ ਕਿਹੜੇ ਸਿੱਖਾਂ ਦੇ ਜਵਾਨ ਜ਼ਿਆਦਾ ਇਹ ਜਿਹੜੇ ਤੈਨੂੰ ਦੱਸਿਆ ਨੇ ਇਹ ਸਿਰਕੋਪ ਤੈਨੂੰ ਦੱਸਿਆ ਸਰਕੋਬ ਸਨ ਹਾਂ ਸਰ ਕੜਵੇ ਜਿਹਨੂੰ ਕਹਿੰਦੇ ਹਾਂ ਆ। ਅੱਛਾ 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 ਬਾਬੇ ਉਹ ਹੂੰ ਥੋੜਾ ਕੋਈ ਸਾਨੂੰ ਹੁਣ ਦੱਸੋ ਕਿ ਤੁਹਾਡੇ ਜਿਹੜੇ ਪਿੰਡ ਦੇ ਸਿੱਖ ਸਨ ਹਾਂ ਹਿੰਦੂ ਸਨ ਹਾਂ ਈਸਾਈ ਵੀ ਹੋਣਗੇ ਹਾਂ ਆਪਣੇ ਮੁਸਲਮਾਨ ਵੀ ਹੋਣਗੇ ਹਾਂ ਇਹਨਾਂ ਦਾ ਆਪਸ ਚ 47 ਤੋਂ ਪਹਿਲਾਂ ਪਿਆਰ ਮੁਹੱਬਤ ਵਰਤੋਂ ਭੱਜ ਕਿਵੇਂ ਦੀ ਸੀ ਨਹੀਂ ਪਿਆਰ ਹੀ ਸੀ ਪਿਆਰ ਹੀ ਪਿਆਰ ਮੁਹੱਬਤ ਨਾਲ ਰਹਿੰਦੇ ਹਾਂ ਯਾਦ ਸੀ ਉਹਨਾਂ ਕੋਈ ਨਹੀਂ ਸਾਡੇ ਨੇ ਜਦੋਂ ਉਜੜੇ ਨੇ ਉਦੋਂ ਯਾਦ ਸੀ ਕੋਈ ਨਹੀਂ ਹਾਂ ਨਾ ਐਵੇਂ ਝੂਠ ਮਾਰਨਾ ਐਵੇਂ ਤੇ ਨਾ ਕਿਸੇ ਨੇ ਵਾਇਰ ਦੁੱਖ ਸੀ ਹੁਣ ਕੰਮ ਲੈਣਾ ਦੇਣਾ ਉਹ ਵੱਖਰੀ ਗੱਲ ਹੂੰ ਹਾਂ ਸ਼ਾਦੀਆਂ ਵਿਆਹਾਂ ਦੇ ਸਾਦੇ ਇੱਕ ਦੂਸਰੇ ਨੂੰ ਕਿ ਨਹੀਂ ਹਾਂ ਵਿਆਹਾਂ ਸ਼ਾਦੀਆਂ ਸਾਦੇ ਇੱਕ ਦੂਸਰੇ ਨੂੰ ਸਾਡੇ ਸ਼ਾਦੀਆਂ ਵਿਆਹਾਂ ਤੇ ਜਾਣਾ ਨਾ ਅਸੀਂ ਤੇ ਆਪਣਾ ਜਦੋਂ ਕੋਈ ਮਰ ਜਾਂਦਾ ਸੀ ਹਾਂ ਮੁਸਲਮਾਨਾਂ ਦਾ ਹਾਂ ਜਾਂ ਉਹਨਾਂ ਦਾ ਕੋਈ ਸਿੱਖ ਮਰ ਜਾਂਦਾ ਸੀ ਆਹੋ ਕੋਈ ਆਪਸ ਚ ਦੁੱਖ ਸੁੱਖ ਦੇ ਸ਼ਰੀਕ ਹੁੰਦੇ ਹਨ ਮਾੜਾ ਮੋੜਾ ਕਰਦੇ ਹਨ ਆ ਕਰਦੇ ਆਖਣ ਜਾਂਦੇ ਹਾਂ ਜਾਂਦੇ ਆਉਂਦੇ ਹਾਂ ਹਾਂ ਉਹ ਜੀ ਨਾ ਇਹ ਬੇਰੀ ਦੱਸਦੇ ਸਨ ਵੀ ਜਿਸਲੇ ਲੱਖਾ ਜਾਂਦਾ ਸੀ ਨਾ ਆਹੋ ਲੱਖਾ ਸਿੰਘ ਜਾਂਦੇ ਹਨ ਆਪਣੀਆਂ ਪੈਲੀਆਂ ਵੱਲ ਇਧਰ ਨੂੰ ਤੁਸੀਂ ਆਓ ਅਗਲੇ ਪਾਸੇ ਪੈਲੀਆਂ ਵੱਲ ਜਾਂਦੇ ਸਨ ਤੇ ਉਹ ਪਤਾ ਕੀ ਕਰਦੇ ਹਨ ਜੀ ਕਿ ਉਹਦੀ ਪੈਲੀ ਦੇ ਵਿੱਚੋਂ ਕੋਈ ਬੀਬੀ ਸਾਗ ਤਰੋੜਦੀ ਸੀ ਜਾਂ ਮਤਲਬ ਹਾਂ ਤੇ ਉਸ ਵੱਟ ਵਲਾ ਜਾਂਦੇ ਹਨ ਦੂਸਰੀ ਵੱਟੇ ਟੁੱਟ ਜਾਂਦੇ ਸਨ ਠੀਕ ਹੈ ਨਾ ਉਹ ਮਤਲਬ ਉਸ ਵੱਟੇ ਨਹੀਂ ਜਾਣਾ ਇਸ ਕਿ ਮਤਲਬ ਕੋਈ ਸ਼ਰਮਿੰਦਾ ਨਾ ਹੋਵੇ ਹਾਂ ਤੇ ਫਿਰ ਮਤਲਬ ਇੱਥੇ ਸੁਹਾਗਾ ਪਿੰਡ ਦੇ ਵਿੱਚ ਆਂਦੇ ਨੇ ਪਾਲਿਆ ਜਵਾਨਾਂ ਸਾਰਿਆਂ ਰਲ ਕੇ ਸਿੱਖਾਂ ਨੇ ਤੇ ਕਿਸੇ ਬੰਦੇ ਤੋਂ ਸੁਹਾਗਾ ਬੰਦਾ ਸੀ ਨਹੀਂ ਸੀ ਲੱਕ ਪਟੀਚਾ ਉਹ ਲੱਖਾ ਸਿੰਘ ਜਿਹੜਾ ਸੀ ਉਹ ਕੱਲਾ ਵੱਟ ਗਿਆ ਕੱਲਾ ਚੁੱਕ ਗਿਆ ਕੱਲਾ ਚੁੱਕ ਗਿਆ ਇਹਨਾਂ ਜਵਾਨ ਐਡਾ ਜਵਾਨ ਬਾਦਾ ਦਾ ਬੜਾ ਦੋ ਦੀਆਂ ਬੀਵੀਆਂ ਸਨ ਦੋ ਬੀਵੀਆਂ ਕੀਤੀਆਂ ਹਨ ਤੇ ਮਾਂ ਜਿਹੜੀ ਹੈ ਨਾ ਮਤਲਬ 10 ਕਿਲੋ ਦਾ ਦੋਣਾ ਦੁੱਧ ਦਾ ਭਰ ਕੇ ਉਹਦੇ ਸਰਾਣੇ ਰੱਖ ਦਿੰਦੀ ਸੀ ਕਿ ਉਹਦਾ ਕੰਮ ਹੈ ਪੁੱਤਰਾ ਦਿਨ ਚੜ੍ਹਦੇ ਨੂੰ ਇਹ ਦੋਣਾ ਤੋਂ ਪੀਣਾ ਦੁੱਧ ਦਾ ਤੇ ਪੀ ਜਾਂਦਾ ਸੀ ਤੇ ਫਿਰ ਮਤਲਬ ਕੋਈ ਉਹਨੂੰ ਮਸਾਲਾ ਮਤਲਬ ਆ ਨਹੀਂ ਹੁੰਦੀ ਇਹ ਹਿੰਗੂੰਗੂਰਾ ਪਰਾਂ ਪਾ ਕੇ ਤੇ ਅੱਠੀ ਦੇਣੀ ਉਹਨੂੰ ਬਣਾ ਕੇ ਦੇਣੀ ਕਿ ਬਾਦੀ ਹੁੰਦਾ ਨਾ ਦੁੱਧ ਤੇ ਮਤਲਬ ਉਹਨੂੰ ਜਿਹੜਾ ਨਾ ਬਾਦੀ ਵੀ ਨਾ ਹੋਣੀ ਕਰਨੀ ਤੇ ਉਹ ਮਤਲਬ ਤੇ ਉਹਦੀ ਭਾਈ ਫਿਰ ਬੜੀ ਗੱਲ ਦੱਸਦੇ ਨੇ ਕਿ ਫਿਰ ਸ਼ਾਮ ਨੂੰ ਉਹਨੇ ਮਤਲਬ ਇੰਝ ਕਰਨਾ ਅਸਾਂ ਖੇਡਦਿਆਂ ਬੱਚਿਆਂ ਟੁੱਟ ਜਾਣਾ ਉਹਨਾਂ ਦੇ ਘਰ ਉਹਨੇ ਮੰਜੀ ਤੇ ਲੰਮੇ ਪਿਆ ਹੋਣਾ ਤੇ ਆਖਣਾ ਬਚੜਾ ਜਿਹੜਾ ਮੇਰੀ ਲੱਤ ਇੱਕ ਚੁੱਕ ਜਾਏਗਾ ਨਾ ਮੈਂ ਭਾਈ ਉਹਨੂੰ ਨਾਮ ਦਾਂਗਾ ਆਂਦਾ ਫਿਰ ਹਾਂ ਘੋਲ ਕੇ ਮਰ ਜਾਣਾ ਉਹਦੀ ਲੱਤ ਨਾਲੇ ਇੱਕ ਲੱਤ ਜਿਹੜੀ ਹੈ ਨਾ ਉਹ ਨਾ ਚਗੀ ਨਹੀਂ ਸਾਡੇ ਤੋਂ ਹੈ ਬਈ ਲੱਖੇ ਦੀ ਮਤਲਬ ਹਾਂ ਤੇ ਫਿਰ ਉਹਨੇ ਦੱਸਿਆ ਕਿ ਇੱਥੇ ਇੱਕ ਬਾਬਾ ਮੱਖਣਾ ਹੁੰਦਾ ਸੀ ਉਹ ਮੇਰੇ ਅੱਬੇ ਦਾ ਬਣਿਆ ਸੀ ਭਰਾ ਮੱਖਣ ਸਿੰਘ ਮੱਖਣਾ ਬਾਬਾ ਮੱਖਣਾ ਨੂੰ ਆਂਦੇ ਸਨ ਸਿੱਖ ਹੋਣਾ ਨਾ ਆ ਸਿੱਖ ਸੀ ਹਾਂਜੀ ਉਹ ਭਰਾ ਬਣਿਆ ਤੇ ਸਾਡੀ ਵਾਲਦਾ ਦੇ ਵਾਲਦ ਮਤਲਬ ਫੌਤ ਹੋ ਗਏ ਭਾਜੀ ਹਾਂ ਇੱਥੇ ਗੱਲ ਸਟਾਰਟ ਕਰਨੀ ਬਾਅਦ ਥੋੜਾ ਆਪਣਾ ਤਾਰਕ ਹੋਇਆ ਤੇਰੇ ਅੱਬੂ ਦਾ ਨਾਂ ਕੀ ਸੀ ਅਨੈਤ ਸ਼ੇ ਅਨੈਤ ਸ਼ੇ ਤੁਸੀਂ ਵੀ ਛਿੰਦੇ ਹਾਂਜੀ 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 ਆਪੇ ਸੀ ਹਾਂਜੀ ਤੇ ਮੇਰਾ ਵਾਲਾ ਸੀ ਉਹਨਾਂ ਦਾ ਅੱਗੋਂ ਸੀ ਅੱਬੇ ਦਾ ਨਾਂ ਲਾਣਾ ਤੇ ਮੱਖਣਾ ਦੇ ਉਹ ਦੋਵੇਂ ਭਰਾ ਬਣੇ ਸਨ ਇਹ ਕੋਈ ਐਸੀ ਗੱਲ ਬਣੀ ਫਿਰ ਗੁਰਬਤ ਆ ਗਈ ਤੇ ਉਹ ਟੁਰ ਗਿਆ ਮਤਲਬ ਸਿਰੋਂ ਕੀ ਟੁਰ ਗਈ ਨਾਨੀ ਸਾਡੀ ਮਤਲਬ ਹੈ ਨਾ ਦਾਦੀ ਸਾਡੀ ਉਹ ਫਿਰ ਮੱਖਣਾ ਸਿੰਘ ਨੂੰ ਮਤਲਬ ਇੱਥੋਂ ਗਿਆ ਉਹਨੇ ਜਾ ਕੇ ਸਾਨੂੰ ਚੌਵਾਂ ਭੈਣ ਭਰਾਵਾਂ ਨੂੰ ਧੰਗਾੜਿਆਂ ਤੇ ਚੁੱਕ ਕੇ ਆਂਦਾ ਧੰਗਾੜਿਆਂ ਤੇ ਚੁੱਕ ਕੇ ਆਂਦਾ ਏਡੀ ਵਫਾ ਕੀਤੀ ਫਿਰ ਇੱਕ ਪੈਲੀ ਦਿੱਤੀ ਭਾ ਦੇ ਅੱਬੇ ਨੂੰ ਭਾ ਦੇ ਅੱਬੇ ਨੂੰ ਵੀ ਆ ਮੇਰੇ ਭਰਾ ਦੀ ਔਲਾਦ ਹੈ ਕੋਈ ਨਹੀਂ ਅੱਜ ਉਹ ਮਰ ਗਿਆ ਤੇ ਬਾਕੀ ਮੈਂ ਉਹਦਾ ਭਰਾ ਬਣਿਆ ਤੇ ਇਹਨੂੰ ਇੱਕ ਪੈਲੀ ਮੈਂ ਦਿੱਤੀ ਕਿ ਇਹਨਾਂ ਦੇ ਹਵਾਲੇ ਕਰਾਇਆ ਸਾਨੂੰ ਮਤਲਬ ਬਾਬੇ ਸਰਦਾਰੇ ਦੇ ਠੀਕ ਹੈ ਨਾ ਜੀ ਕਿ ਵੇਖੋ ਨਾ ਹੋਈ ਨਾ ਗੱਲ ਕਿ ਇਹਨਾਂ ਨੂੰ ਤੁਸੀਂ ਪਾਲਣਾ ਫਿਰ ਅਸੀਂ ਆਂਦਾ ਜਵਾਨ ਹੋ ਗਏ ਫਿਰ ਉਹ ਟੁਰ ਗਿਆ ਸ਼ਾਮ ਨੂੰ ਜੇ ਉਹਨਾਂ ਦੇ ਵਿਹੜੇ 'ਚੋਂ ਲੰਘਣਾ ਤੇ ਉਹਦੇ ਭਰਾਵਾਂ ਆਖਣਾ ਕਿੱਥੋਂ ਮੁਸਲਮਾਨ ਆ ਗਿਆ ਸਾਡੇ ਵਿਹੜੇ ਚੜ੍ਹ ਗਿਆ ਉਹਨੇ ਆਖਣਾ ਵੀ ਤੁਹਾਡਾ ਮੈਂ ਕਰ ਲੈਣਾ ਇਲਾਜ ਫਿਰ ਸਾਨੂੰ ਧਾਰਾਂ ਦੇਣੀਆਂ ਮੱਝਾਂ ਦੀਆਂ ਐਵੇਂ ਇੰਨਾ ਮਤਲਬ ਉਹਨੇ ਵਫਾ ਕਰਨੀ ਬਾਬਾ ਮੱਖਣਾ ਤੇ ਬੜੀ ਗੱਲ ਹੈ ਜੀ ਉਹ ਯਾਦ ਆਉਂਦੇ ਕਦੀ ਵੀ ਮਨ ਐਡੀ ਮੁਹੱਬਤ ਆਉਂਦੀ ਕਿ ਯਾਰ ਉਹਨਾਂ ਐਡੀ ਵਫਾ ਕੀਤੀ ਕੋਈ ਉਹਨਾਂ ਦਾ ਲੱਗਦਾ ਹੋਵੇ ਦੇਖੋ ਨਾ ਬਾ ਮੈਨੂੰ ਗੱਲ ਸੁਣਾਉਂਦਾ ਸੀ ਤੇ ਮਨ ਨਾਲ ਅੱਖਾਂ 'ਚੋਂ ਪਾਣੀ ਆ ਜਾਂਦਾ ਕਿ ਕਦੀ ਯਾਰ ਨਾ ਸਾਡੇ ਵੱਡੇ ਨਾਲ ਉਹਨੇ ਸਾਡੇ ਮਤਲਬ ਪਿਆਵਾਂ ਨਾਲ ਸਾਡੀਆਂ ਫੁੱਫੀਆਂ ਨਾਲ ਚੁੱਕ ਕੇ ਸਿਰ ਤੇ ਲਿਆਇਆ ਕਿੱਥੋਂ ਸਿਰੋਂ ਕੇ ਤੁਸੀਂ ਮੁਸਲਮਾਨ ਹੋ ਤੇ ਅੱਲਾ ਦੀ ਕਸਮ ਅੱਜ ਵੀ ਆਉਂਦੀ ਕਿ ਕਦੀ ਉਹਦੀ ਕੋਈ ਨਸਲ ਦੇ ਵਿੱਚੋਂ ਬਾਬੇ ਮੱਖਣੇ ਦੇ ਵਿੱਚੋਂ ਕੋਈ ਸਾਡੇ ਮੱਥੇ ਲੱਗੇ ਜਾਂ ਕੋਈ ਸਾਨੂੰ ਕੀ ਇੱਕ ਮੈਂ ਗੱਲ ਕਰ ਰਹਾ ਵਾਂ ਤੇ ਖੁਦਾ ਦੀ ਕਸਮ ਮੈਨੂੰ ਤੇ ਏਡੀ ਮੁਹੱਬਤ ਹੁੰਦੀ ਕਿ ਮੈਨੂੰ ਇੱਥੇ ਬੈਠੇ ਆਹੀ ਉਹਦੇ ਪੋਤਰੇ ਨਾਲ ਗੱਲ ਓਏ ਬੜੀ ਗੱਲ ਹੈ ਜੀ ਫਿਰ ਤੇ ਕਿਆ ਹੀ ਬਾਟਾ ਲਿਆ ਮੈਂ ਹਾਂਜੀ ਨਾ ਕਿ ਮੈਨੂੰ ਤੇ ਅਜੀ ਜਿਵੇਂ ਜੀ ਬੜੀ ਗੱਲ ਜੀ ਹਾਂਜੀ ਹਾਂਜੀ ਤੇ ਉਹ ਬਾਬਾ ਮੱਖਣਾ ਜੀ ਬੜਾ ਯਾਦ ਆਉਂਦਾ ਬੜੀ ਉਹਦੀ ਵਫਾ ਯਾਦ ਆਉਂਦੀ ਯਾਰ ਉਹਨੇ ਇੰਨੀ ਵਫਾ ਕੀਤੀ ਇੱਕ ਮੁਸਲਮਾਨ ਦੇ ਨਾਤੇ ਇੱਕ ਮਤਲਬ ਸਿੱਖ ਹੋ ਕੇ
ਤੇ ਏਡੀ ਉਹਨੇ ਵਫਾ ਕੀਤੀ ਜੀ। ਹਰ ਮਜ਼ਹਬ ਵਿੱਚ ਜਿਹੜਾ ਜਿਹਨੇ ਤੁਹਾਡੇ ਨਾਲ ਇੰਨਾ ਖੁਦਾ ਦੀ ਕਸਮ ਹੈ, ਮੈਂ ਏਡੀ ਰੂਟੀਨ ਨਾਲ ਗੱਲ ਜਿਵੇਂ ਤੁਸੀਂ ਨਹੀਂ ਸੁਣਦੇ, ਸ਼ਾਮ ਨੂੰ ਪੱਠਿਆਂ ਹੋਣਾ ਤੇ ਅੱਬੇ ਨੂੰ ਬਹਾ ਲੈਣਾ, ਦੋਵਾਂ ਪਿਓ ਪੁੱਤਰਾਂ ਇਕੱਠੇ ਹੋਣਾ ਤੇ ਬੜੀ ਡਿਟੇਲ ਦੇ ਨਾਲ ਉਹਨੇ ਇਕੱਲੇ ਇਕੱਲੇ ਸਿੱਖ ਦਾ ਨਾਂ ਲੈ ਕੇ ਦੱਸਣਾ ਜੀ। ਹਾਂ ਵੀ ਤੇ ਮਾਸ਼ਾਅੱਲਾ ਜੀ ਬੜੇ ਜੀ ਉਹਨੇ ਸਾਰਿਆਂ ਨਾਲੋਂ ਇੱਕ ਨੰਬਰ ਲੱਖਾ ਸਿੰਘ ਹੀ ਦੱਸਿਆ, ਇੱਜ਼ਤ ਹਿਆ ਵਾਲਾ ਤੇ ਸ਼ਰਮ ਵਾਲਾ, ਠੀਕ ਹੈ ਨਾ ਜੀ। ਤੇ ਉਹਦੇ ਨਾਲ ਦਾ ਜਵਾਨ ਬੰਦਾ ਇੱਥੇ ਕੋਈ ਸੀ ਨੇੜੇ ਨੇੜੇ ਜੀ, ਸਾਰਿਆਂ ਸਿੱਖਾਂ ਸੁਹਾਗਾ ਪਾ ਲਿਆ, ਤੁਹਾਨੂੰ ਦੱਸਿਆ ਨਹੀਂ ਕਿ ਕਿਸ ਤੋਂ ਨਹੀਂ ਸੀ ਲੱਗ ਪਟੀਂਦਾ ਤੇ ਉਹ ਪੱਟ ਗਿਆ ਸੀ ਲੱਖਾ ਸਿੰਘ। ਤੇ ਉਹਦੀ ਗੱਲ ਦਾ ਅੱਬਾ ਜੀ ਤੁਹਾਡੇ ਕਿਦੋਂ ਹੋ ਗਿਆ ਮੇਰੇ ਖਿਆਲ 3 ਸਾਲ ਹੋ ਗਿਆ ਜੀ। ਮੈਂ ਹਾਂਜੀ ਹਾਂਜੀ ਸਾਨੂੰ ਪਹਿਲਾਂ ਪਤਾ ਲੱਗਾ ਚਲੋ ਉਹਨਾਂ ਕੋਲ ਉਹ ਤੇ ਜੀ ਮਾਸ਼ਾਅੱਲਾ ਮੈਂ ਤੁਹਾਡੇ ਤੋਂ ਹਟ ਕੇ ਇਮਾਨਦਾਰੀ ਦੀ ਗੱਲ ਬੜਾ ਦਿਲਚਸਪੀ ਨਾਲ ਬਾਬੇ ਮੱਖਣੇ ਦੀ ਫਿਰ ਏਡੀ ਯਾਦ ਹੋਣੀ ਨਾ ਕਿ ਜਿਹਨੇ ਵਫਾ ਯਾਰ ਕਿਸੇ ਵੀ ਕੀਤੀ ਹੋਵੇ, ਹਰਾਮੀ ਨਾ ਕੋਈ ਐਸਾ ਹੋਵੇ। ਅੱਛਾ ਬਜ਼ੁਰਗੋ ਫਿਰ ਉਹ ਇੱਥੋਂ ਨਿਕਲ ਕੇ ਗਏ ਕਿਵੇਂ ਕਿਵੇਂ ਨਿਕਲੇ? ਉਹ ਜੀ ਉਹ ਸੁਣਨੀ ਮੈਂ ਤੁਹਾਨੂੰ ਦੱਸ, ਅੱਬੇ ਨੇ ਦੱਸਿਆ ਮੈਨੂੰ ਕਿ ਆ ਜਿਹੜੇ ਬੱਬਰਾਂ ਦੇ ਸਿੱਖ ਹੁੰਦੇ ਆ, ਇਹ ਬੱਬਰੀਓ ਮਤਲਬ ਸਿੱਖ ਗਏ ਨੇ ਰਾਹ ਦੇ ਵਿੱਚ ਸੇਜ ਬੈਠੇ ਜੀ, ਇਹਨਾਂ ਬੜਾ ਤੰਗ ਕਰਨਾ ਜੀ, ਜਿਵੇਂ ਉਹਨਾਂ ਆਉਣਾ ਇਹਨਾਂ ਲੁੱਟ ਲੈਣਾ ਕਰਨਾ ਜੀ, ਇਹਨਾਂ ਲੁੱਟਣਾ ਕਰਨਾ। ਤੇ ਉਹ ਫਿਰ ਨਾ ਸਾਰੇ ਫਰੂਕਾਬਾਦ ਕੈਂਪ ਦੇ ਵਿੱਚ ਆਂਦਾਬਾ ਇਕੱਠੇ ਹੋ ਗਏ ਸਾਰੇ ਸਿੱਖ, ਉੱਥੇ ਹੀ ਹੋਏ ਸਨ ਜੀ ਸੱਚੇ ਸੌਦੇ। ਉਹ ਤੋਂ ਫਿਰ ਜਾ ਕੇ ਉਹਨਾਂ ਜੀ ਮਤਲਬ ਆਪਸ 'ਚ ਕੀਤੀ ਗੱਲ ਵੀ ਯਾਰ ਉਹ ਕੁੜੀਆਂ ਰਾਹ 'ਚ ਬੈਠੀ, ਉਹ ਸਾਨੂੰ ਮਤਲਬ ਬੀਬੀਆਂ ਨੂੰ ਬੇਇੱਜ਼ਤ ਕਰਦੇ ਲੁੱਟਦੇ, ਦੇਖੋ ਜਿਵੇਂ ਦੀ ਗੱਲ ਹੋਈ। ਉੱਥੋਂ ਫਿਰ ਨਾ ਸਿੱਖ ਆਇਆ ਜੀ ਘੋੜੀਆਂ 'ਤੇ ਚੜ੍ਹ ਕੇ ਵੀ ਬਾਹਵਾਂ ਨੂੰ ਕੋਈ 10-15, ਉਹਨਾਂ ਆ ਕੇ ਉਹਨਾਂ 'ਚ ਨੂੰ ਇਹ ਨੱਸ ਗਿਆ ਪਿਛਾਂ ਨੂੰ ਜਿੱਧਰੋਂ ਆਇਆ ਸਾਂ। ਇਹ ਫਿਰ ਉੱਥੋਂ ਨਾ ਇਹਨਾਂ ਨੂੰ ਪਤਾ ਲੱਗ ਗਿਆ, ਨੱਸ ਗਿਆ। ਫਿਰ ਬਾਕੀ ਜੀ ਉੱਥੋਂ ਮਤਲਬ ਡੇਰੇ ਛੱਡ ਕੇ ਨੱਸ ਗਿਆ ਆ, ਫਿਰ ਉਹ ਫਿਰ ਹਟ ਗਿਆ ਪਿਛਾਂ ਤੇ ਫਿਰ ਉਹਨਾਂ ਜ਼ਾਹਰੇ ਆਉਣਾ ਹੀ ਸੀ, ਫਿਰ ਆ ਗਿਆ ਜੀ ਇੱਥੇ। ਇਹ ਮਤਲਬ ਇਸ ਤਰ੍ਹਾਂ ਕਰਕੇ ਫਰੂਕਾਬਾਦ ਇੱਥੋਂ ਜੀ ਅੱਬਾ ਦੱਸਦਾ ਜਿਵੇਂ ਮੈਂ ਉਹਨੂੰ ਕਰਕੇ ਪੁੱਛਿਆ ਜੀ ਇਹ ਗੱਲ। ਜੀ ਜਦੋਂ ਪਿੰਡ ਦੇ ਇੱਥੋਂ ਨਿਕਲੇ ਹਾਂ ਸਿੱਖ ਜਿਹੜੇ ਤੁਹਾਡੇ ਨੇ 10-12 ਘਰ ਇੱਥੋਂ ਰਮਾਨ ਨਾਲ ਚਲੇ ਗਏ ਹਾਂ, ਪਿੰਡ ਵਾਲਿਆਂ ਤਾਂ ਨਹੀਂ ਤੰਗ ਕੀਤਾ ਜਦੋਂ ਗਏ ਨੇ ਇੱਥੋਂ ਚਲ ਗਏ, ਪਿਆਰ ਮੁਹੱਬਤ ਮਿਲ ਕੇ ਗਏ ਫਿਰ ਸਾਰੇ ਮਿਲ ਕੇ ਗਏ, ਕੋਈ ਨਹੀਂ ਮਨਾ ਸਾਨੂੰ ਨਹੀਂ ਅਸੀਂ ਆਟੇ ਲੂਣ ਵੀ ਨਹੀਂ 4 ਘਰ। ਹਾਂਜੀ ਕਿਉਂ ਨਹੀਂ? ਫਿਰ ਉਹ ਵੀ ਮਾੜੇ ਘਰ ਜੀ, ਲੁਹਾਰਾਂ ਦਾ ਇੱਕ ਘਰ ਦੱਸਦੇ, ਇੱਕ ਘੁਮਿਆਰਾਂ ਦਾ ਦੱਸਦੇ, ਇੱਕ ਸ਼ੇਖਾਂ ਦਾ ਸੀ, ਇੱਕ ਸ਼ੇਖਾਂ ਦਾ ਹਾਂ ਤੇ ਜਾਂ ਜੱਟਾਂ ਦਾ ਬਾਬੇ ਬਰਾਤ ਦਾ ਘਰ। ਅਸਲ ਵਿੱਚ ਪਿੰਡ ਦੇ ਮਾਲਕ ਸਿੱਖ ਹੀ ਸਨ ਜ਼ਿਆਦਾ, ਉਹ ਦੂਸਰੇ ਥੋੜੇ ਬਹੁਤੇ ਕੋਈ ਵੀ ਨਹੀਂ ਮੁਸਲਮਾਨ ਕਿਸੇ ਦੀ ਮਤਲਬ ਆ ਘਰ ਜਿਹੜੇ ਜਾ ਰਹੇ ਨੇ ਕਿਸੇ ਦੀ ਮਰਲਾ ਵੀ ਨਹੀਂ ਸੀ ਮਾਲਕੀ ਜੀ, ਸਾਰੇ ਸਿੱਖ ਹੀ। ਬਾਕੀ ਸਾਰੇ ਆਣ ਕੇ ਮਾਜਰ ਬੈਠੇ ਨੇ ਉਧਰੋਂ ਚੜ੍ਹਦੇ ਪੰਜਾਬ ਸਾਰੇ ਜੀ, ਫਿਰ ਸਾਰੇ ਬਾਤ ਜੀ ਮਾਜਰੀ ਉਹਨਾਂ ਨੂੰ ਲਾਟ ਹੋ ਗਈ। ਹਾਂਜੀ ਹਾਂਜੀ ਸਾਰੀ ਲਾਟ ਸਹੀ ਸਹੀ। ਹਾਂਜੀ ਅੱਛਾ ਉਸ ਤੋਂ ਬਾਅਦ 47 ਤੋਂ ਬਾਅਦ ਜਦੋਂ ਚਲੇ ਗਏ ਨੇ ਇੱਥੋਂ ਸਿੱਖ, ਫਿਰ ਆਪਣਾ ਪਿੰਡ ਵੇਖਣ ਆਇਆ ਕੋਈ? ਹਾਂ ਆਇਆ ਕਿਹੜਾ ਆਇਆ ਸੀ? 4-5 ਜਣੇ ਸੀ। ਕਿਉਂ ਬਾਬੇ ਯਾਦ ਹੈ ਕਿੰਨਾ ਚੋਂ ਆਇਆ ਸੀ ਕੋਈ ਮਿਲਣ? ਇਹਨੇ ਜੋ ਲੱਖੇ ਦਾ ਪੁੱਤਰ ਸੀ ਇੱਕ। ਅੱਛਾ ਇੱਕ ਲੱਖੇ ਦੀ ਭੈਣ ਦਾ ਪੁੱਤਰ ਸੀ, ਇਹਦਾ ਭਣੇਵਾਂ ਸੀ ਲੱਖੇ ਦਾ ਨਾ ਮੈਨੂੰ ਨਹੀਂ ਪਤਾ। ਅੱਛਾ ਉਹ ਆਏ ਨੇ ਮਿਲਣ ਵਾਸਤੇ, ਆਪਣਾ ਪਿੰਡ ਪੁੰਡ ਵੇਖਣ ਵਾਸਤੇ। ਹਾਂ ਸਹੀ ਸਹੀ। ਇੱਥੇ ਬਾਮਨ ਸੇ ਕੋਲ ਹੁੰਦੇ ਹੁੰਦੇ ਪਤਾ ਨਹੀਂ ਨਾ ਕਰਾਈਏ ਜੀ ਗੱਲ ਫਿਰ। ਕਰੋ ਜੀ। ਤੁਸੀਂ ਕਿਹਦੇ ਨਾਲ ਕਹਿ ਰਹੇ ਹੋ? ਇਹ ਬਾਬੇ ਮੱਖਣੇ ਦਾ ਕੋਈ ਹੋਵੇ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਏ? ਹੋਰ ਜਨਾਬ ਠੀਕ ਠਾਕ ਜੀ? ਹਾਂਜੀ 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 ਲਓ ਜੀ ਤੁਹਾਡੇ ਪਿੰਡ ਦੇ ਸਾਰੇ ਬੈਠੇ ਹੋਏ ਵਸਨੀਕ। ਵਧੀਆ ਠੀਕ ਠਾਕ ਹੋ ਜੀ? अस्सलाम वालेकुम जी। ਇਕੱਠੇ ਮਾਨਕ ਵਾਲਿਓ जी अस्सलाम वालेकुम जी। ਵਾਲੇਕੁਮ ਜੀ, ਸਭ ਠੀਕ ਠਾਕ ਹੋ ਮਾਨਕ ਵਾਲਿਓ, ਠੰਡੇ ਮਾਨਕ ਵਾਲਿਓ? जी वालेकुम सलाम। ये जी बाबे मखने वाले अपना तारफ कराओ। हाँ जी जरा सरदार जी। ਮੈਂ ਅਸੀਂ ਠੱਠੇ ਮਾਨਕ ਦੇ ਆ, ਮੈਂ ਮੱਖਣ ਸਿੰਘ ਦਾ ਪੋਤਰਾ, ਮੱਖਣ ਸਿੰਘ ਤੇ ਬੱਸਨ ਸਿੰਘ ਦੋ ਭਰਾ ਸਨ ਨਾ। हाँ जी हाँ जी हाँ जी बाबा वसू बिल्कुल आपा दसदा जी बाबा वसन। हाँ जी हाँ जी हाँ जी ਬਾਬਾ ਮੱਖਣ ਸਿੰਘ। हाँ जी हाँ जी ठीक है। ਮੱਖਣ ਸਿੰਘ ਦਾ ਪੋਤਰਾ ਮੈਂ, ਕਾਲਾ ਸਿੰਘ, ਮਲੂਕ ਸਿੰਘ, ਟਹਿਲ ਸਿੰਘ। ओ वाह जी वाह वाह जी वाह। ਇਹ ਮੱਖਣ ਸਿੰਘ ਦੇ ਇਹ ਤੁਹਾਡੀ ਗੱਲ ਸੁਣਾਉਂਦਾ ਤੇ ਸੁਣਦੇ ਆ ਭਾ ਦੇ ਅੱਖਾਂ ਵਿੱਚ ਆਸਵਾਨ ਡਿਆ, ਤੁਹਾਡਾ ਬੜਾ ਪਿਆਰ ਸੀ ਇਹਨਾਂ ਨਾਲ। ਸੁਣਾਓ ਦੁਬਾਰਾ ਗੱਲ ਸੁਣਾਓ ਸਾਰੀ ਇਹਨਾਂ ਦੀ। ਜੀ ਨਾ ਉਹ ਅੱਬਾ ਮੇਰਾ ਦੱਸਦਾ ਸੀ ਜੀ ਮੈਨੂੰ, ਵਾਲਦ 3 ਸਾਲ ਹੋ ਗਏ ਫੌਤ ਹੋ ਗਿਆ। ਉਹ ਦੱਸਦਾ ਪਿਆ ਬਾਬੇ ਮੱਖਣੇ ਦਾ ਜੀ ਕਿ ਸਾਡੀ ਵਾਲ ਤੇ ਵਾਲਦਾ ਫੌਤ ਹੋ ਗਏ। ਬਾਬਾ ਲਾਣਾ ਸੀ ਸਾਡੇ ਮਤਲਬ ਦਾਦੇ ਦਾ ਨਾਂ ਜੀ। ਤੇ ਉਹ ਦੱਸਦਾ ਸੀ ਕਿ ਉਹਨਾਂ ਨਾਲ ਭਰਾ ਬਣਿਆ ਸੀ ਬਾਬਾ ਮੱਖਣਾ ਮੇਰੇ ਅੱਬੇ ਦਾ, ਮੇਰਾ ਵਾਲਦ ਦੱਸੇ ਜੀ ਮੈਨੂੰ ਹਨਾਇਤ ਕਿ ਸਾਡੀ ਵਾਲਦ ਫੌਤ ਹੋ ਗਿਆ। ਉਹ ਵਾਲਦਾ ਸਾਡੀ ਜਿਹੜੀ ਉਹ ਟੁਰ ਗਈ ਸਿਰੋਗੀ ਨਾਲ ਪਿੰਡ ਜੀ ਪਨਾ ਬਾਬਾ ਹਟਵਾਂ ਜੀ। ਤੇ ਉਹ ਆਖਦਾ ਫਿਰ ਬਾਬਾ ਮੱਖਣਾ ਗਿਆ ਤੇ ਅਸੀਂ ਨਿੱਕੇ ਨਿੱਕੇ ਸਾਨੂੰ 4 ਭੈਣ ਭਰਾਵਾਂ ਨੂੰ ਚੁੱਕ ਕੇ ਆਪਣੇ ਮੋਢਿਆਂ ਦੇ ਤੇ ਲੈ ਆਇਆ ਪਿੰਡ। ਇੱਕ ਸਾਡੇ ਚਾਚੇ ਦੇ ਪੁੱਤਰ ਸਨ, ਤਾਏ ਦੇ ਪੁੱਤਰ, ਉਹਨਾਂ ਨੂੰ ਫਿਰ ਇੱਕ ਪੈਲੀ ਵੀ ਉਹਨਾਂ ਦਿੱਤੀ ਜੀ।
ਆਖਿਆ ਕਿ ਮੇਰੇ ਭਰਾ ਦੀ ਔਲਾਦ ਹੈ ਕਿ ਆ ਜਿੰਨਾ ਚਿਰ ਨਾ ਮਤਲਬ ਪਰਵਰਿਸ਼ ਨਾ ਹੋਣ ਤੇ ਭਾਈ ਆ ਪੈਲੀ ਇਹਨਾਂ ਦੇ ਨਾਂ ਹੀ ਹੈ ਤੇ ਇਹਨਾਂ ਨੂੰ ਰਿਜ਼ਕ ਖਵਾਉਣਾ ਇਹਨਾਂ ਦਾ ਜੋ ਕੁਝ ਹੁੰਦਾ ਇਹ ਜਵਾਨ ਹੋ ਜਾਣਗੇ। ਤੇ ਉਹ ਜੀ ਬੜੀ ਮਤਲਬ ਉਹਨਾਂ ਆਖਿਆ ਕਿ ਉਹਨੇ ਭਰਾਵਾਂ ਵਾਲਾ ਪੂਰਾ ਮਤਲਬ ਇਹ ਹੱਕ ਅਦਾ ਕਰ ਛੱਡਿਆ ਸਾਡੇ ਤੇ ਕਿ ਉਹ ਯਕੀਨ ਕਰੋ ਅੱਬੇ ਤੋਂ ਮੈਂ ਗੱਲ ਸੁਣਨੀ ਕਰਨੀ ਨਾ ਬੜੇ ਸ਼ੌਕ ਨਾਲ ਇਹਨਾਂ ਦੀ। ਤੇ ਅੱਗੇ ਇੱਥੇ ਸਾਡੇ ਪਿੰਡ ਆਏ ਪਹਿਲੋਂ ਪਿਛਾਂ ਵੀ ਸਿੱਖ ਆਏ ਤੇ ਉਹਨਾਂ ਨੂੰ ਮੈਂ ਪੁੱਛਿਆ ਜੀ ਬਾਬਾ ਮੱਖਣੇ ਦੀ ਕੋਈ ਔਲਾਦ ਹੈ ਉੱਥੇ ਤੇ ਉਹਨਾਂ ਮੈਨੂੰ ਆਖਿਆ ਜੀ ਗੱਲ ਇਹ ਕਿ ਤੁਸੀਂ ਉਹਨਾਂ ਕੋਈ ਮਤਲਬ ਆਖਿਆ ਕਿ ਸਾਡੇ ਤੋਂ ਦੂਰ ਵੱਸਦੇ ਨੇ ਜਾਂ ਉਹਨਾਂ ਪਰਾਂ ਜੀ ਕੋਈ ਗੱਲ ਨਹੀਂ ਮਤਲਬ। ਤੇ ਬੜੀ ਮੁਹੱਬਤ ਜੀ ਬੜਾ ਯਕੀਨ ਕਰੋ ਅੱਜ ਤੁਹਾਨੂੰ ਮਿਲ ਕੇ ਏਡਾ ਕਿ ਵਫਾਦਾਰ ਤੁਸੀਂ ਮਤਲਬ ਦਾਦੇ ਪੜਦਾਦੇ ਦੀ ਔਲਾਦ ਹੋ ਜੀ। ਤੇ ਸਾਡੇ ਵਾਲਦਾਰਾਂ ਨੂੰ ਉਹਨਾਂ ਤਗਾੜਿਆਂ ਤੇ ਬਾ ਕੇ ਆਂਦਾ ਤੇ ਕਾਸ਼ ਕਦੀ ਤੁਸੀਂ ਸਾਡੇ ਸਾਹਮਣੇ ਹੋਵੋ ਜਾਂ ਮਤਲਬ ਸਾਨੂੰ ਰੱਬ ਮੌਕਾ ਦੇ ਦੇ ਅਸੀਂ ਇਨਸ਼ਾਅੱਲਾ ਜੀ ਵੇਖੋ ਪੂਰੀ ਤੁਹਾਡਾ ਤਾਬਿਆਦਾਰ ਜੀ ਤੇ ਆਪਣੇ ਪਿੰਡ ਆਓਗੇ। ਮੇਰਾ ਨਾਂ ਨੈਲ ਸ਼ੇਖ ਹੈ ਜੀ ਤੇ ਜਿਨ੍ਹਾਂ ਦਾ ਭਰਾ ਬਣਿਆ ਸੀ ਤੁਹਾਡਾ ਪਰਦਾਦਾ ਉਹਦਾ ਨਾਂ ਲਾਣਾ ਸੀ ਮੇਰੇ ਦਾਦੇ ਦਾ ਨਾਂ ਲਾਣਾ ਸੀ ਤੇ ਤੁਹਾਡੇ ਦਾ ਨਾਮ ਬਾਬਾ ਮੱਖਣਾ ਸੀ ਜੀ। ਹਾਂ ਹਾਂਜੀ ਅਸੀਂ ਤਾਂ ਬਾਬਾ ਆਖਿਆ ਜੀ ਸਾਡਾ ਤਾਂ ਬਹੁਤ ਇਤਰਾਮ ਵਾਲਾ ਜੀ ਵੇਖੋ ਨਾ ਕਿ ਸਾਡੀ ਸਾਡੇ ਵਾਲਦ ਨੂੰ ਉਹ ਚੁੱਕ ਕੇ ਲਿਆਇਆ ਟੰਗਾੜਿਆਂ ਤੇ ਆਪਣੇ ਭਰਾ ਦੀ ਗੱਲ ਪਿੱਛੇ ਹਾਂ ਤੇ ਇਨਸ਼ਾਅੱਲਾ ਜੀ 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 ਹਾਂਜੀ ਹਾਂਜੀ ਤੇ ਆਂਦਾ ਇੱਥੇ ਵੀ ਦਾਦਿਆਂ ਦੀ ਪੂਰੀ ਚੌਕ ਹਾਂਜੀ ਹਾਂਜੀ ਤੇ ਮਾਸ਼ਾਅੱਲਾ ਜੀ ਤੁਸੀਂ ਬੜੇ ਹੀ ਵਫਾਦਾਰ ਦਾਦੇ ਦੀ ਔਲਾਦ ਹੋ ਤੇ ਕਿਰੇ ਇਨਸ਼ਾਅੱਲਾ ਜੀ ਸਾਡੇ ਨਾਲ ਰਾਬਤਾ ਕਰਨਾ ਜ਼ਰੂਰ ਹੈ। ਨੰਬਰ ਆਪਣਾ ਦੇ ਦਿਓ ਤੇ ਮਿਹਰਬਾਨੀ ਹੈ ਜੀ ਬੜੀ। ਹਾਂ ਹੈਲੋ ਹਾਂਜੀ ਇਹ ਨੰਬਰ ਦੇ ਦੇਣਗੇ ਨੰਬਰ ਭਾਈ ਜਰਾ ਲੈ ਲਾਂਗਾ ਜੀ ਇਨਸ਼ਾਅੱਲਾ। ਹਾਂ ਬੜੀ ਹਾਂਜੀ ਤੇ ਜਿਹੜਾ ਇੱਕ ਲਾਭ ਸਿੰਘ ਦੇ ਹੁੰਦੇ ਲਾਭ ਸਿੰਘ ਦੇ ਕਿੱਧਰ ਗਏ ਨੇ ਜੀ ਮੈਂ ਕਿਹਾ ਲਾਭ ਸਿੰਘ ਦੇ ਇੱਥੇ ਹੁੰਦੇ ਸਨ ਲਾਭ ਸਿੰਘ ਦਾ ਪਰਿਵਾਰ ਕਿੱਧਰ ਗਿਆ ਹੈ ਇਹ ਜੀ ਅੱਛਾ ਲਾਭ ਸਿੰਘ ਦਾ ਪਰਿਵਾਰ ਜੀ ਦੱਸ ਦਿਓ ਕਿੱਧਰ ਗਿਆ ਉਹਦੇ ਨਾਲ ਗੱਲ। ਨਹੀਂ ਛੰਨੀ ਗਏ ਨੇ ਨਾ ਉਹ ਛੰਨੀ ਬਹਿ ਗਏ ਨੇ ਲਾਭ ਸਿੰਘ ਦੇ ਇਹ ਜੀ ਇਹ ਬਾਬੇ ਮੈਨੂੰ ਛੰਨੇ ਬੈਠੇ ਨੇ ਉੱਥੇ ਹਾਂਜੀ ਹਾਂਜੀ ਛੰਨੀ ਜਾਂਦੇ ਜੀ ਦੂਸਰੇ ਪਿੰਡ ਤੇ ਉੱਥੇ ਆਂਦੇ ਕਰਵਾਉਂਦੇ ਆ ਗੱਲ ਜੀ। ਹਾਂ ਹਾਂਜੀ ਹਾਂ ਤੇ ਇਨਸ਼ਾਅੱਲਾ ਜੀ ਬੜੀ ਸਾਨੂੰ ਤੇ ਈਦ ਜਿੰਨੀ ਖੁਸ਼ੀ ਹੋ ਗਈ ਜੀ ਤੁਹਾਨੂੰ ਮਿਲ ਕੇ ਤੁਸੀਂ ਜੀ ਜ਼ਰੂਰ ਆਉਣਾ ਇਨਸ਼ਾਅੱਲਾ ਜ਼ਿੰਦਗੀ ਦਾ ਪਤਾ ਨਹੀਂ। ਹਾਂ ਕੀ ਆਖਿਆ ਜੀ ਨਹੀਂ ਆਵਾ ਇਹ ਤੁਸੀਂ ਨਾ ਜੀ ਇਨਸ਼ਾਅੱਲਾ ਸਾਲ ਦੇ ਵਿੱਚ ਫੇਰਾ ਮਾਰਨਾ ਜੀ ਅੱਬਲ ਤੇ ਛੇਤੀ ਕੁਛ ਕਰਿਆ ਜੀ ਤੁਸੀਂ ਆਉਂਦੇ ਨਾ ਜੀ ਤੇ ਲੜਕਾਣੇ ਕੱਲ ਨੂੰ ਆਏ ਨੇ ਜੀ ਤੁਸੀਂ ਆਏ ਹੋ ਜੀ ਉੱਥੇ ਇਹ ਨਹੀਂ ਆਇਆ ਨਹੀਂ ਮੈਂ ਨਹੀਂ ਆਇਆ ਮੈਂ ਆਵਾਂਗਾ ਮਿਲ ਕੇ ਜਾਵਾਂਗਾ ਸਾਰੇ ਜ਼ਰੂਰ ਆਉਣਾ ਜੀ ਜ਼ਰੂਰ ਆਉਣਾ ਬੜੀ ਮੁਹੱਬਤ ਯਕੀਨ ਕਰੋ ਤੁਹਾਨੂੰ ਇਹ ਭਾਈ ਹਰਾਂ ਦੀ ਬੜੀ ਮਿਹਰਬਾਨੀ ਹੈ ਕਿ ਭਾਈ ਹਰਾਂ ਦੀ ਬੜੀ ਮਿਹਰਬਾਨੀ ਕਿ ਮਾਂ ਨਾਲ ਕਦੀ ਖਾਓ ਚ ਇੱਕ ਚਾਹਤ ਹੀ ਦਿਲ ਵਿੱਚ ਰਹਿ ਗਈ ਸੀ ਤੇ ਪਤਾ ਨਹੀਂ ਜੀ ਕਈ ਵਾਰ ਮੈਂ ਸੋਚਿਆ ਇਕੱਲੇ ਹੀ ਵਿਚਾਰ ਕੀਤੀ ਕਿਉਂਕਿ ਯਾਰ ਅਸੀਂ ਵਫਾਦਾਰ ਹਾਂ ਵੇਖੋ ਨਾ ਉਹਨੇ ਏਡੀ ਵਫਾ ਕੀਤੀ ਉਹ ਬਗੈਰਤ ਇਨਸਾਨ ਹੁੰਦਾ ਕਿ ਜਿਹੜਾ ਉਹਦਾ ਮਤਲਬ ਕਦਰ ਨਾ ਜਾਣਿਆ ਮਤਲਬ ਵੇਖੋ ਨਾ ਕਿ ਇਮਾਨਦਾਰੀ ਦੀ ਗੱਲ ਕਿ ਅੱਜ ਇੰਨੀ ਖੁਸ਼ੀ ਹੋਈ ਮੈਨੂੰ ਜੀ ਕਿ ਮੈਂ ਤੇ ਸੋਚ ਵੀ ਨਹੀਂ ਸਕਦਾ ਅੱਲਾਹ ਪਾਕ ਨੇ ਮਲਾਮ ਕਰਾ ਦਿੱਤਾ ਜੀ। ਹਾਂ ਹਾਂਜੀ ਹਾਂਜੀ ਇਹ ਜ਼ਰੂਰ ਜੀ ਅਸੀਂ ਇਨਸ਼ਾਅੱਲਾ ਆਪਣੀ ਜ਼ਿੰਦਗੀ ਤੱਕ ਤੁਹਾਡਾ ਦਾਮਨ ਨਹੀਂ ਛੱਡਣਾ ਜੀ ਤੁਹਾਨੂੰ ਯਾਦਾਂ 'ਚ ਰੱਖਣਾ ਤੇ ਤੁਸੀਂ ਮਿਲਣਾ ਜੀ ਜ਼ਰੂਰ ਠੀਕ ਹੈ ਨਾ। ਤੇ ਮਾਨੀ ਗੱਲ ਬੜੇ ਖਿਆਲ ਕਰੀਦੇ ਜੀ ਯਕੀਨ ਕਰ ਕੱਲਿਆਂ ਕਦੀ ਅੱਬਿਆਂ ਗੱਲਾਂ ਸੁਣਾਉਣੀਆਂ ਕਰਨੀਆਂ ਕਿ ਯਾਰ ਏਡਾ ਵਫਾਦਾਰ ਬੰਦਾ ਏਡਾ ਵਫਾਦਾਰ ਘੱਟ ਲੱਭਦੇ ਭਰਾ ਛੱਡ ਜਾਂਦੇ ਔਖੇ ਵੇਲੇ ਪੈ ਗਿਆ ਜੀ ਬੜੀ ਮਿਹਰਬਾਨੀ ਜੀ ਫਿਰ ਇਨਸ਼ਾਅੱਲਾ। ਹਾਂ ਮੈਂ ਨੰਬਰ ਤੁਹਾਡਾ ਲੈ ਲੈਣਾ ਫਿਰ ਫੋਨ ਕਰਾਂਗਾ ਜੀ ਮੈਂ ਠੀਕ ਹੈ ਜੀ ਬੜੀ ਮਿਹਰਬਾਨੀ ਤੁਹਾਡੇ ਜੀ ਬੜੇ ਸਾਡੇ ਤਲਕ ਨੇ ਇਨਸ਼ਾਅੱਲਾ।